ਜਿਹੜਾ ਹਿੰਦੁਸਤਾਨ ਭਰ ਤੋਂ ਵੀ ਸਾਡਾ ਹੈ ਉਹ ਵੱਖਰਾ ਨਹੀਂ ਹੈਗਾ, ਪਰ ਅਸੀਂ ਆਪਣੇ ਜਿਹੜੇ ਸਾਨੂੰ ਉੱਥੇ ਹੱਕ ਨਹੀਂ ਮਿਲਦੇ, ਜਿਵੇਂ ਮੋਦੀ ਹੈ ਜਾਂ ਅੱਜ ਦੀਆਂ ਸਰਕਾਰਾਂ ਨੇ ਉੱਥੇ ਧਾਮ ਨੇ ਗੁਰਧਾਮ ਨੇ, ਅਸੀਂ ਉਹਨਾਂ ਨੂੰ ਥੋੜ੍ਹੀ ਛੱਡ ਸਕਦੇ, ਅਸੀਂ ਨਾ ਦਰਬਾਰ ਸਾਹਿਬ ਨੂੰ ਛੱਡ ਸਕਦੇ ਹਾਂ, ਦਿੱਲੀ ਵਾਲੇ ਵੀ ਸਾਡੇ ਨੇ, ਉਹ ਸਾਰਾ ਸਾਡਾ ਹੀ ਹੈ। ਪਰ ਅਸੀਂ ਖਾ ਲਿਆ ਜੀ, ਆਹ ਫੌਜਾਂ ਵੀ ਅਜੇ 6 ਮਹੀਨੇ ਦੀਆਂ ਹੀ ਹੋਈਆਂ ਨੇ, ਠੀਕ ਆ, ਇਹ ਵੀ ਵੋਟਾਂ ਪਾ ਕੇ ਆਈਆਂ ਨੇ। ਬੜਾ ਸਾਡੇ ਮਨ ਦੇ ਵਿੱਚ ਚਾਅ ਹੈ ਤੇ ਬੜਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ, ਜਿਹੜਾ ਮਨ ਹੈ ਨਾ ਬਾਗੋ ਬਾਗ ਹੋਇਆ ਪਿਆ ਅੱਜ ਵੇਖ ਕੇ। ਆਸ ਕਰਦੇ ਹਾਂ ਕਿ ਗੁਰੂ ਕਲਗੀਧਰ ਪਿਤਾ ਸ਼ਹੀਦ ਸਿੰਘ ਇਸ ਸਾਡੀ ਆਸ ਨੂੰ ਜਿਹੜਾ ਜ਼ਰੂਰ ਪੂਰਾ ਕਰਨਗੇ ਜੀ। ਅਸੀਂ ਇਹ ਰਾਜ ਕਰੇਗਾ ਖਾਲਸਾ, ਉਹੀ ਗੱਲ ਸੱਚੀ ਹੁੰਦੀ ਹੈ ਕਿ ਰਾਜ ਕਰਦਾ ਹੀ ਪਿਆ ਹੈ ਕਿ ਇੱਥੇ ਦੂਰ ਦੂਰ ਦੀ ਧਰਤੀ ਤੱਕ ਆਪਣਾ ਖਾਲਸਾ ਰਾਜ ਕਰਨ ਦਿਆ। ਵਾਹਿਗੁਰੂ ਜੀ। ਸਾਡੀਆਂ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਪੰਜਾਬ ਦੇ ਵਿੱਚ, ਸਾਨੂੰ ਇਹ ਉਪਰਾਲੇ ਕਰਨ ਦੀ ਲੋੜ ਨਹੀਂ ਸੀ। ਸਿੱਖਾਂ ਦਾ ਪੰਜਾਬੀ ਰੇਡੀਓ ਜਿਹੜਾ ਹੈ ਨਾ, ਇਹ ਵੀ ਸਿੱਖਾਂ ਦਾ ਹੀ ਹੈ ਤੇ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ, ਕਿਉਂਕਿ ਸਾਡੀਆਂ ਕਵਰੇਜ ਸਾਡੇ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਸਾਡੇ ਜਿਹੜੇ ਸਿੱਖਾਂ ਦੇ ਵਿੱਚ ਨੇ ਉਹਨਾਂ ਨੂੰ ਇਹ ਪੇਸ਼ ਕਰਦੇ ਨੇ। ਲਗਾਤਾਰ ਕਵਰੇਜ ਚੱਲ ਰਹੀ ਆ ਇਸ ਟਾਈਮ ਕੈਪੀਟਲ ਬਿਲਡਿੰਗ ਸੈਕਰਾਮੈਂਟੋ, ਉੱਥੋਂ ਜਿੱਥੇ ਕਿ ਇਸ ਟਾਈਮ ਰੈਫਰੈਂਡਮ ਦੀਆਂ ਦੂਜੇ ਪੜਾਅ ਦੀਆਂ ਵੋਟਾਂ ਚੱਲ ਰਹੀਆਂ। ਕੁਝ ਸਿੰਘ ਆਪਣੇ ਨਾਲ ਪਰਿਵਾਰ ਜਿਹੜੇ ਉਹ ਜੁੜੇ ਆ, ਵਿਚਾਰ ਸਾਂਝੇ ਕਰਨਾ ਚਾਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰੇ ਬੁਲਾਵੇ ਨਿਹਾਲ ਹੋ ਜਾਵੇ, ਧੰਨ ਧੰਨ ਪਿਤਾ ਸ੍ਰੀ ਗੁਰੂ ਕਲਗੀਧਰ ਜੀ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ, ਗੁਰਬਰੇ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਵੀਰ ਜੀ ਆਪਦਾ? ਮੇਰਾ ਨਾਮ ਦਵਿੰਦਰ ਸਿੰਘ ਖਾਲਸਾ ਹੈ ਜੀ। ਵੋਟ ਪਾ ਲਈ ਹੈ? ਹਾਂਜੀ ਹਾਂਜੀ, ਵੋਟ ਪਾ ਲਈ ਹੈ ਜੀ, ਸਾਡੀ ਸਾਰੀ ਫੈਮਿਲੀ ਨਾਲ ਹੈ, ਸਾਡੇ ਵੀਰ ਗੁਰਵਿੰਦਰ ਸਿੰਘ। ਤੁਸੀਂ ਛੋਟੇ ਛੋਟੇ ਬੱਚੇ ਵੀ ਆ? ਹਾਂਜੀ ਹਾਂਜੀ, ਆਹ ਫੌਜਾਂ ਵੀ ਅਜੇ 6 ਮਹੀਨੇ ਦੀਆਂ ਹੀ ਹੋਈਆਂ ਨੇ, ਠੀਕ ਆ, ਇਹ ਵੀ ਵੋਟਾਂ ਪਾ ਕੇ ਆਈਆਂ ਨੇ। ਬੜਾ ਸਾਡੇ ਮਨ ਦੇ ਵਿੱਚ ਚਾਅ ਹੈ ਕਿ ਸਾਡੇ ਵੱਖਰੇ ਦੇਸ਼ ਪੰਜਾਬ ਦੀ ਜਿਹੜੀ ਮੰਗ ਉੱਠੀ ਹੈ ਤੇ ਬੜਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ, ਜਿਹੜਾ ਮਨ ਹੈ ਨਾ ਬਾਗੋ ਬਾਗ ਹੋਇਆ ਪਿਆ ਅੱਜ ਵੇਖ ਕੇ ਕਿ ਜਿੰਨੀ ਸੰਗਤ ਦੂਰ ਦੂਰ ਪਾਰਕਾਂ ਲਾ ਕੇ ਫੈਮਲੀਆਂ ਸਮੇਤ ਛੋਟੇ ਛੋਟੇ ਬੱਚੇ ਇੱਥੇ ਪਹੁੰਚੇ ਨੇ। ਸੋ ਬੜਾ ਜਿਹੜਾ ਮਨ ਸਾਡਾ ਇਹ ਅੱਜ ਖੁਸ਼ ਹੈ ਤੇ ਆਸ ਕਰਦੇ ਹਾਂ ਕਿ ਗੁਰੂ ਕਲਗੀਧਰ ਪਿਤਾ ਸ਼ਹੀਦ ਸਿੰਘ ਇਸ ਸਾਡੀ ਆਸ ਨੂੰ ਜਿਹੜਾ ਜ਼ਰੂਰ ਪੂਰਾ ਕਰਨਗੇ ਜੀ। ਭੈਣ ਜੀ ਕੀ ਨਾਮ ਹੈ? ਮੇਰਾ ਨਾਮ ਗੁਰਪ੍ਰੀਤ ਕੌਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਹੁਤ ਵਧੀਆ ਲੱਗਾ ਹੈ ਕਿ ਕਹਿੰਦੇ ਸੀਗੇ ਰਾਜ ਕਰੇਗਾ ਖਾਲਸਾ, ਉਹੀ ਗੱਲ ਸੱਚੀ ਹੁੰਦੀ ਹੈ ਕਿ ਰਾਜ ਕਰਦਾ ਹੀ ਪਿਆ ਹੈ ਕਿ ਇੱਥੇ ਦੂਰ ਦੂਰ ਦੀ ਧਰਤੀ ਤੱਕ ਆਪਣਾ ਖਾਲਸਾ ਰਾਜ ਕਰਨ ਦਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੀ ਨਾਮ ਹੈ ਵੀਰ ਜੀ? ਮੇਰਾ ਨਾਮ ਗੁਰਵਿੰਦਰ ਸਿੰਘ ਜੀ। ਵੈਰ ਖਾਲਸਾ ਵੈਰ ਫਤਿਹ ਜੀ। ਕਿਹੜੀ ਜਗ੍ਹਾ ਤੋਂ ਆਏ ਆ ਤੁਸੀਂ ਸਾਰੇ ਜਣੇ? ਅਸੀਂ ਫਰੀਜਨੋਂ ਤੋਂ ਆਏ ਜੀ। ਠੀਕ ਹੈ ਜੀ। ਤੇ ਕੱਲ੍ਹ ਦੇ ਅਸੀਂ ਆਏ ਹੋਏ ਇੱਥੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਅੱਜ ਪਏ ਨੇ ਇੱਥੇ ਤੇ ਵੋਟਾਂ ਪਾਉਣ ਆਏ। ਸਾਡੀਆਂ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਪੰਜਾਬ ਦੇ ਵਿੱਚ, ਸਾਨੂੰ ਇਹ ਉਪਰਾਲੇ ਕਰਨ ਦੀ ਲੋੜ ਨਹੀਂ ਸੀ। ਇਹ ਸਾਨੂੰ ਤਾਂ ਹੀ ਉਪਰਾਲੇ ਕਰਨ ਦੀ ਲੋੜ ਪਈ ਵੀ ਸਾਡੀਆਂ ਸਰਕਾਰਾਂ ਚੰਗੀਆਂ ਨਹੀਂ ਆ ਤੇ ਸਾਨੂੰ ਇੱਥੇ ਵੀ ਵੋਟਾਂ ਦੀ ਮੰਗ ਕਰਨੀ ਪਈ। ਤਾਂ ਤੁਸੀਂ ਤੁਹਾਡੀ ਮੰਗ ਆ ਖਾਲਿਸਤਾਨ ਦੀ? ਹਾਂਜੀ, ਤਾਂ ਹੀ ਖਾਲਿਸਤਾਨ ਦੀ ਮੰਗ ਹੈ ਜੀ। ਕੀ ਨਾਮ ਹੈ ਭੈਣ ਜੀ? ਖਾਲਸਾ ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਰਾਜਵੀਰ ਕੌਰ ਹੈ ਜੀ। ਤੁਸੀਂ ਕਿਉਂ ਆਏ ਆ? ਤੁਸੀਂ ਵੀ ਨਾਲ ਆਏ ਆ? ਅਸੀਂ ਵੋਟ ਪਾਉਣ ਆਏ ਹਾਂ ਜੀ। ਵੋਟ ਪਾ ਲਈ ਹੈ? ਹਾਂਜੀ, ਵੋਟ ਪਾ ਲਈ। ਕਿੰਨਾ ਕੁ ਟਾਈਮ ਲੱਗਾ ਅੰਦਰ? ਨਹੀਂ, ਜ਼ਿਆਦਾ ਟਾਈਮ ਨਹੀਂ ਲੱਗਿਆ, ਬਟ ਥੋੜਾ ਜਿਹਾ ਆਪਾਂ ਨੂੰ ਉਹ ਕਰਨਾ ਪੈਂਦਾ ਆ, ਮਤਲਬ ਇੰਤਜ਼ਾਰ ਕਰਨਾ ਪੈਂਦਾ, ਬਟ ਕੋਈ ਗੱਲ ਨਹੀਂ, ਚੜ੍ਹਦੀ ਕਲਾ 'ਚ ਸਾਰਾ ਕੁਝ ਵਧੀਆ। ਵੋਟ ਪੈ ਰਹੀ ਆ, ਵਧੀਆ ਤਰੀਕੇ ਨਾਲ ਪੈ ਰਹੀ ਹੈ। ਛੋਟੇ ਬੱਚਿਆਂ ਵਾਸਤੇ ਜਾਂ ਬੀਬੀਆਂ ਵਾਸਤੇ ਇਦਾਂ ਲਾਈਨ ਵੱਖਰੀ ਸੀ ਜਾਂ ਕਿੱਦਾਂ ਸੀ? ਛੋਟੇ ਬੱਚਿਆਂ ਵਾਸਤੇ ਵੱਖਰੀ ਲਾਈਨ ਬਣਾਈ ਹੋਈ ਉਹਨਾਂ ਨੇ, ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਵਾ। ਧੰਨਵਾਦ ਸਾਰਿਆਂ ਨੂੰ ਜਿਹੜੇ ਪਹੁੰਚਦੇ ਨੇ, ਜਿਹੜੇ ਨਹੀਂ ਪਹੁੰਚੇ ਉਹ ਵੀ ਪਹੁੰਚਣ, ਜ਼ਰੂਰ ਵੋਟ ਪਾਉਣ। ਖਾਲਿਸਤਾਨ ਦੀ ਮੰਗ ਕਰਦੇ ਅਸੀਂ। ਸੋ ਪ੍ਰਬੰਧ ਕਿੱਦਾਂ ਰਿਹਾ ਵੀ ਜੀ? ਬਹੁਤ ਸੋਹਣਾ ਪ੍ਰਬੰਧ ਹੈ ਤੇ ਮੇਰੀ ਬੇਨਤੀ ਹੈ ਕਿ ਜਿਹੜੇ ਅਜੇ ਵੀ ਸੈਕਰਾਮੈਂਟੋ ਦੇ ਵਿੱਚ ਜਿਨ੍ਹਾਂ ਵੋਟਾਂ ਨਹੀਂ ਪਾਈਆਂ, ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਨੇ, ਸੋ ਭਾਈ ਆਓ ਵੱਧ ਚੜ੍ਹ ਕੇ ਅੱਜ ਹਿੱਸਾ ਪਾਈਏ। ਇਹ ਸਾਡੇ ਦੇਸ਼ ਪੰਜਾਬ ਦੇ, ਸਾਡੇ ਸਿੱਖਾਂ ਦੇ ਹੱਕਾਂ ਵਾਸਤੇ ਜੋ ਉਪਰਾਲੇ ਕੀਤੇ ਜਾ ਰਹੇ ਨੇ, ਸੋ ਇਹ ਬੜੇ ਹੀ ਚੰਗੇ ਤੇ ਸੁਚੱਜੇ ਢੰਗ ਨਾਲ ਇੱਥੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਕੀਤੇ ਨੇ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਾਏ ਨੇ, ਪਰ ਸਾਨੂੰ ਜਿਹੜਾ ਪਤਾ ਹੈ ਉਹ ਥੋੜ੍ਹਾ ਜਿਹਾ ਬਾਅਦ ਵਿੱਚ ਲੱਗਾ, ਕਿਉਂਕਿ ਥੋੜ੍ਹੀ ਜਿਹੀ ਕਹਿ ਲਈਏ ਜਿੱਥੇ ਸਾਡੀ ਕਮੀ ਹੋਵੇ ਉਹ ਵੀ ਦੱਸਣੀ ਜ਼ਰੂਰੀ ਬਣਦੀ ਹੈ ਜੀ। ਕਿ ਜਿਹੜੇ ਸਾਡੇ ਪੋਸਟਰ ਸੀਗੇ ਅੱਜ ਦੀਆਂ ਵੋਟਾਂ ਨੂੰ ਲੈ ਕੇ, ਉਹਨਾਂ 'ਤੇ ਐਡਰੈਸ ਨਹੀਂ ਕਿਤੇ ਵੀ ਮੈਂਸ਼ਨ ਕੀਤਾ ਗਿਆ। ਠੀਕ ਹੈ। ਤੇ ਉਹ ਜ਼ਰੂਰੀ ਸੀ। ਅੱਗੇ ਤੋਂ ਮੈਂ ਚਾਹੁੰਦਾ ਕਿ ਅੱਗੇ ਕਿਤੇ ਵੀ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਆਪਣੇ ਖਾਲਿਸਤਾਨ ਦੀਆਂ ਹੋਣ ਤੇ ਉਹਨਾਂ 'ਤੇ ਐਡਰੈਸ ਜਿਹੜਾ ਜ਼ਰੂਰ ਮੈਂਸ਼ਨ ਕੀਤਾ ਜਾਵੇ, ਕਿਉਂਕਿ ਅਸੀਂ ਇੱਥੋਂ ਸਿਰਫ 5-7 ਮੀਲਾਂ ਦੇ ਦੂਰ 'ਤੇ ਰਹਿੰਦੇ ਆ, ਪਰ ਸਾਨੂੰ ਵੀ ਨਹੀਂ ਸੀ ਪਤਾ। ਤੇ ਜੇ ਪਤਾ ਹੁੰਦਾ ਤੇ 3 ਦਿਨ ਹਾਜ਼ਰੀਆਂ ਭਰਦੇ ਇੱਥੇ, ਨਾਲੇ ਰਗੜੇ ਲੱਗਦੇ ਤੇ ਨਾਲੇ ਹੋਰ ਖੁਸ਼ੀਆਂ ਲੈਂਦੇ, ਗੁਰੂ ਸਾਹਿਬ ਦੇ ਦਰਸ਼ਨ ਕਰਦੇ। ਤੇ ਬੱਚਿਆਂ ਦਾ ਤੇ ਪਰਿਵਾਰਕ ਫੈਮਲੀਆਂ ਦਾ ਜਿਹੜਾ ਪੂਰਾ ਖਾਸ ਤੌਰ 'ਤੇ ਧਿਆਨ ਰੱਖਿਆ ਗਿਆ ਸੰਗਤ ਜੀ। ਸੋ ਆਪ ਜੀ ਆਓ ਇੱਥੇ ਬੱਚਿਆਂ ਨੂੰ ਲੈ ਕੇ। ਉਹ 2 ਲਾਈਨਾਂ ਜਿਹੜੀਆਂ ਉਹ ਆਪਣੇ ਵਾਸਤੇ ਤੇ ਬਜ਼ੁਰਗਾਂ ਵਾਸਤੇ ਵੱਖਰੀਆਂ ਲਾਈਆਂ ਗਈਆਂ ਨੇ। ਸੋ ਉਹਨਾਂ ਦੇ ਵਿੱਚ ਸਾਨੂੰ ਤੇ ਮੈਨੂੰ ਲੱਗਦਾ ਵੀ
ਪੂਰੇ ਇੱਥੇ ਆਉਣ ਤੱਕ ਅੱਧਾ ਕੁ ਘੰਟਾ ਲੱਗਾ ਸਾਰਾ। ਹਾਂਜੀ ਹਾਂਜੀ, ਪਰ ਹੁਣ ਅਸੀਂ ਆਪਣੇ ਆਨੰਦ ਵਿੱਚ ਇੱਥੇ ਸਾਡਾ ਜਿਹੜਾ ਸੰਗਤ ਦੇ ਦਰਸ਼ਨ ਕਰਕੇ ਸਾਡਾ ਵਾਪਸ ਜਾਣ ਨੂੰ ਦਿਲ ਨਹੀਂ ਕਰ ਰਿਹਾ ਅਜੇ, ਤੇ ਅਸੀਂ ਇੱਥੇ ਰੁਕ ਗਏ ਆ। ਤੇ ਧੰਨਵਾਦ ਕਰਦੇ ਆ ਪੰਜਾਬੀ ਰੇਡੀਓ ਦਾ। ਮੈਂ ਇਹਨਾਂ ਨੂੰ ਸੁਣਦਾ, ਵੀਰ ਜੀ ਨੂੰ ਵੀ, ਤੇ ਸਾਡੇ ਇੱਥੇ ਵੀਰ ਜੀ ਹੋਰ ਨੇ, ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ, ਹਰਜੋਤ ਸਿੰਘ ਜੀ, ਤੇ ਮੈਨੂੰ ਬੜਾ ਚੰਗਾ ਲੱਗਦਾ ਇਹਨਾਂ ਦੇ ਵਿਚਾਰ ਰੋਜ਼ ਸੁਣੀਦੇ ਆ ਜਦੋਂ ਕੰਮ ਤੇ ਹੁੰਨੇ ਆ, ਤੇ ਬੜੇ ਸੋਹਣੇ ਇਹਨਾਂ ਦੇ ਲਫ਼ਜ਼ ਹੁੰਦੇ ਨੇ। ਤੇ ਮੈਂ ਇਹ ਵੀ ਅਰਦਾਸ ਕਰਦਾ ਕਿ ਸਾਡਾ ਜਿਹੜਾ ਸਿੱਖਾਂ ਦਾ ਪੰਜਾਬੀ ਰੇਡੀਓ ਜਿਹੜਾ ਹੈ ਨਾ, ਇਹ ਵੀ ਸਿੱਖਾਂ ਦਾ ਹੀ ਹੈ, ਤੇ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ, ਕਿਉਂਕਿ ਸਾਡੀਆਂ ਕਵਰੇਜ ਸਾਡੇ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਸਾਡੇ ਜਿਹੜੇ ਸਿੱਖਾਂ ਦੇ ਵਿੱਚ ਨੇ ਉਹਨਾਂ ਨੂੰ ਇਹ ਪੇਸ਼ ਕਰਦੇ ਨੇ। ਸੋ ਤੁਸੀਂ ਘਰਾਂ ਦੇ ਵਿੱਚ ਨਾ ਬੈਠੋ, ਸਾਨੂੰ ਨਿਕਲਣ ਦੀ ਲੋੜ ਹੈ। ਜਿਹੜਾ ਹਿੰਦੁਸਤਾਨ ਭਰ ਤੋਂ ਵੀ ਸਾਡਾ ਹੈ ਉਹ ਵੱਖਰਾ ਨਹੀਂ ਹੈਗਾ, ਪਰ ਅਸੀਂ ਆਪਣੇ ਜਿਹੜੇ ਸਾਨੂੰ ਉੱਥੇ ਹੱਕ ਨਹੀਂ ਮਿਲਦੇ, ਜਿਵੇਂ ਮੋਦੀ ਹੈ, ਜੋ ਅੱਜ ਦੀਆਂ ਸਰਕਾਰਾਂ ਨੇ, ਜੋ ਹੁਣ ਸੁਣ ਚ ਆ ਰਿਹਾ ਕਿ ਜਿਹੜਾ ਉਹਨਾਂ ਲੋਕਤੰਤਰ ਹੀ ਉਡਾ ਦੇਣਾ। ਜੀ ਇਸ ਵਾਰੀ ਮੋਦੀ ਜਿੱਤ ਗਿਆ ਤੇ ਉਹਨੇ ਲੋਕਤੰਤਰ ਦੀਆਂ ਜਿਹੜੀਆਂ ਧੱਜੀਆਂ ਤਾਂ ਪਹਿਲਾਂ ਹੀ ਉਡਾਈਆਂ, ਉਹਨੇ ਬਿਲਕੁਲ ਹੀ ਖਤਮ ਕਰ ਦੇਣਾ। ਜਿਵੇਂ ਤਾਨਾਸ਼ਾਹੀ ਜਿਹੜਾ ਰਾਜ ਹੈ ਨਾ, ਉਹ ਪੈਦਾ ਹੋ ਜਾਣਾ। ਸੋ ਅਸੀਂ ਉਹ ਨਹੀਂ ਪੈਦਾ ਕਰ, ਕਿਉਂਕਿ ਸਾਡੇ ਉੱਥੇ ਧਾਮ ਨੇ, ਗੁਰਧਾਮ ਨੇ, ਅਸੀਂ ਉਹਨਾਂ ਨੂੰ ਥੋੜ੍ਹੀ ਛੱਡ ਸਕਦੇ। ਅਸੀਂ ਨਾ ਦਰਬਾਰ ਸਾਹਿਬ ਨੂੰ ਛੱਡ ਸਕਦੇ ਹਾਂ, ਦਿੱਲੀ ਵਾਲੇ ਵੀ ਸਾਡੇ ਨੇ, ਉਹ ਸਾਰਾ ਸਾਡਾ ਹੀ ਏ। ਪਰ ਅਸੀਂ ਖਾਲਿਸਤਾਨ ਉੱਥੇ ਤਾਂ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਹੱਕ ਹੋਰ ਕੋਈ, ਸਾਨੂੰ ਕੋਈ ਵੱਖਰੀਆਂ ਮੰਗਾਂ ਨਹੀਂ ਸਾਡੀਆਂ ਕੋਈ ਹੈਗੀਆਂ, ਸਾਡੀਆਂ ਤੇ ਹੱਕਾਂ ਦੀਆਂ ਲੜਾਈਆਂ ਨੇ, ਸਿੱਖਾਂ ਦੇ ਹੱਕਾਂ ਦੀਆਂ। ਸੋ ਬੜਾ ਚੰਗਾ ਲੱਗਾ ਵੀਰ ਜੀ ਮਿਲ ਕੇ, ਤੇ ਤੁਹਾਨੂੰ ਜਿਹੜਾ ਤੁਹਾਡਾ ਚੈਨਲ ਹੈ ਬਹੁਤ ਵਧੀਆ, ਤੁਸੀਂ ਹਮੇਸ਼ਾ ਹੀ ਚੰਗੀਆਂ ਜਿਹੜੀਆਂ ਵੀਡੀਓ ਕਵਰੇਜ ਲੈ ਕੇ ਆਉਂਦੇ ਹੋ, ਇਸੇ ਤਰ੍ਹਾਂ ਹੀ ਲੈ ਕੇ ਆਉਂਦੇ ਰਹੋ, ਤੇ ਬੜੀ ਖੁਸ਼ੀ ਹੋਈ। ਫਿਰ ਕਿਤੇ ਗਾਂ ਮੇਲੇ ਹੋਏ ਤੇ ਫਿਰ ਤੁਹਾਡੇ ਰੂਬਰੂ ਹੋਵਾਂਗੇ, ਦਰਸ਼ਨ ਕਰਾਂਗੇ। ਸੋ ਸੰਗਤ ਬਹੁਤ ਜ਼ਿਆਦੀ ਇੱਥੇ, ਤੇ ਫੈਮਲੀਆਂ ਤੇ ਬਜ਼ੁਰਗਾਂ ਨੂੰ ਕੋਈ ਪਰੇਸ਼ਾਨੀ ਨਹੀਂ ਜੇ, ਬਹੁਤ ਜਲਦੀ ਦੇ ਨਾਲ। ਹਾਂਜੀ, ਅੱਧਾ ਕੁ ਘੰਟਾ ਲੱਗਦਾ, ਤੇ ਪ੍ਰਬੰਧਕ ਸਾਰੇ ਬੜੇ ਪਿਆਰੇ ਨੇ, ਲੰਗਰ ਦਾ, ਜੂਸ ਦਾ, ਪਾਣੀ ਦਾ, ਹਰ ਤਰ੍ਹਾਂ ਦਾ ਪ੍ਰਬੰਧ ਹੈ। ਸੋ ਤੁਸੀਂ ਘਰਾਂ 'ਚ ਨਿਕਲੋ ਤੇ ਆਓ ਤੇ ਦਰਸ਼ਨ ਕਰੋ, ਨਾਲੇ ਸੰਗਤ ਦੇ, ਨਾਲੇ ਵੋਟਾਂ ਪਾਓ। ਉਹ ਇੱਧਰ ਵੀ ਜਾ ਰਹੇ ਬਜ਼ੁਰਗ, ਅੱਗੇ ਮੈਂ ਦੇਖ ਰਿਹਾ ਪਰ ਕੈਮਰਾ ਨਹੀਂ ਉਧਰ ਹੈਗਾ। ਤੇ ਹਾਂਜੀ ਹਾਂਜੀ ਹਾਂਜੀ, ਤੇ ਜੀ ਜੀ ਹਾਂਜੀ ਹਾਂਜੀ, ਜਕਾਰੇ ਬੁਲਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ, ਗੁਰਬਰਿਆ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖ ਦੇਖ ਫਤਿਹ ਖਾਲਸੇ ਦੀ, ਹਰ ਮੈਦਾਨ